ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 16 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ, ਟੌਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਵਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਵਰਿੰਦਰ ਸਿੰਘ ਬੋਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ ਬਿਲਕੁਲ। ਸੋ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਅੱਜ ਅਮਰੀਕਾ ਦੇ ਜਿਹੜੇ FBI ਦੇ ਡਾਇਰੈਕਟਰ ਹੈਗੇ ਕੈਸ਼ ਪਟੇਲ, ਉਹਨਾਂ ਦੀ ਹੀਅਰਿੰਗ ਸੀਗੀ, ਕਾਂਗਰੈਸ਼ਨਲ ਹੀਅਰਿੰਗ, ਤੇ ਉੱਥੇ ਕਾਫੀ ਜਿਹੜੀ ਆ ਕਸ਼ਮਕਸ਼ ਚੱਲੀ ਹੈਗੀ ਆ ਡੈਮੋਕ੍ਰੇਟਸ ਦੇ ਵਿੱਚ ਤੇ FBI ਦੇ ਡਾਇਰੈਕਟਰ ਦੇ ਵਿੱਚ। ਸੈਨੇਟ ਜੁਡੀਸ਼ਰੀ ਕਮੇਟੀ ਦੇ ਸਾਹਮਣੇ ਕੈਸ਼ ਪਟੇਲ ਹੁਣੀ ਪੇਸ਼ ਹੋਏ ਸੀ, ਜਿਹਦੇ ਵਿੱਚ FBI ਦੀ ਨੂੰ ਲੈ ਕੇ ਕਿਸ ਤਰ੍ਹਾਂ ਉਹਦੀ ਵਰਕਿੰਗ ਚੱਲ ਰਹੀ ਆ ਤੇ ਨਾਲ ਦੀ ਨਾਲ ਜਿਹੜਾ ਚਾਰਲੀ ਕਰਕਾ ਉਸ ਦੀ ਜਿਹੜੀ ਮੌਤ ਹੋਈ ਆ ਉਹਦੇ ਸੰਬੰਧ ਦੇ ਵਿੱਚ ਜੈਫਰੀ ਐਪਸਟੀਨ ਦਾ ਜਿਹੜਾ ਸੈਕਸ ਅਫੈਂਡਰ ਵਾਲੇ ਜਿਹੜੇ ਕੇਸ ਆ ਉਹਨਾਂ ਦੇ ਵਿੱਚ, ਤੇ ਜਿਹੜੇ ਸੀਨੀਅਰ FBI ਦੇ ਆਫੀਸ਼ੀਅਲਸ ਆ ਉਹਨਾਂ ਦੇ ਸੰਬੰਧ ਦੇ ਵਿੱਚ। ਸੋ ਜੋ ਐਡਮ ਸ਼ੇਫ ਆ ਉਹਨਾਂ ਨੇ ਕਾਫੀ ਕੁਐਸਚਨ ਪੁੱਛੇ ਕੈਸ਼ ਪਟੇਲ ਨੂੰ ਤੇ ਦੋਨਾਂ ਦੀ ਆਪਸ ਦੇ ਵਿੱਚ ਕਾਫੀ ਜਿਹੜੀ ਤੱਤੀ ਬਹਿਸ ਹੋਈ ਹੈਗੀ ਆ। ਤੇ ਇਸੇ ਤਰ੍ਹਾਂ ਹੋਰ ਇੱਕ ਡੈਮੋਕ੍ਰੇਟ ਕਾਂਗਰਸਮੈਨ ਸੈਨੇਟਰ ਸੀਗੇ ਸੌਰੀ, ਉਹਨਾਂ ਨੇ ਵੀ ਜਿੱਦਾਂ ਕੁਐਸਚਨ ਜਦੋਂ ਕੈਸ਼ ਪਟੇਲ ਉਹਨਾਂ ਨੂੰ ਪੁੱਛੇ ਤੇ ਉਹ ਕਾਫੀ ਗਰਮੀ ਦੇ ਵਿੱਚ ਆ ਗਏ ਹੈਗੇ ਆ। ਸੋ ਹਜੇ ਜ਼ਿਆਦਾ ਡਿਟੇਲ ਨਹੀਂ ਆਈ, ਬਾਕੀ ਕੱਲ ਸਵੇਰੇ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀ ਕਰਾਂਗੇ ਵੀ ਕੀ ਕੁਝ ਇਸ ਹੀਅਰਿੰਗ ਦੇ ਵਿੱਚ ਵਾਪਰਿਆ ਹੈਗਾ। ਜੀ ਬਿਲਕੁਲ। ਤੇ ਇੱਕ ਹੋਰ ਨਿਊਜ਼ ਰਿਪੋਰਟ ਦੇ ਮੁਤਾਬਕ 71 ਸਾਲਾ ਬੰਦਾ, ਜਿਸ ਨੂੰ ਥੋੜੇ ਸਮੇਂ ਬਾਅਦ ਜਿਹੜਾ ਚਾਰਲੀ ਕਿਰਕ ਦਾ ਅਸੈਸੀਨੇਸ਼ਨ ਹੋਇਆ ਸੀਗਾ, ਉਸ ਤੋਂ ਬਾਅਦ ਅਰੈਸਟ ਕੀਤਾ ਗਿਆ ਸੀ, ਉਹਨੂੰ ਰਿਲੀਜ਼ ਕਰ ਦਿੱਤਾ ਗਿਆ। ਇਹਨੇ ਦੱਸਿਆ ਵੀ ਸ਼ਾਇਦ ਇਹਨੇ ਕੋਸ਼ਿਸ਼ ਕੀਤੀ ਹੈ ਜਿਹੜਾ ਇਹ ਚਾਰਲੀ ਕਿਰਕ ਨੂੰ ਮਾਰਨ ਵਾਲਾ ਜਿਹੜਾ ਬੰਦਾ ਰੋਬਿਨਸਨ ਟਾਇਲਰ ਰੋਬਿਨਸਨ, ਇਹਦੀ ਮਦਦ ਕੀਤੀ ਹੈ। ਤੇ ਇਹਨੇ ਕਨਫੈਸ਼ਨ ਦਾ ਇੱਕ ਫੇਕ ਜਿਹੜਾ ਨਾਟਕ ਉਹ ਖੇਡਿਆ। ਯੂਟਾ ਕਾਉਂਟੀ ਜਿਹੜੇ ਸ਼ੈਰਿਫ ਨੇ ਮਾਈਕਲ ਸਮਿਥ, ਉਹਨਾਂ ਨੇ ਦੱਸਿਆ ਵੀ ਜਾਰਜ ਜੈਨ ਜਿਹੜਾ 71 ਸਾਲ ਦਾ, ਉਹਨੇ ਐਡਮਿਟ ਕੀਤਾ ਸੀ ਪੁਲਿਸ ਨੂੰ ਵੀ ਉਹਨੇ ਜਿਹੜਾ ਉਹ ਯੈਲ ਕੀਤਾ ਸੀਗਾ ਤੇ ਵੀ ਉਹੀ ਜਿਹੜਾ ਸ਼ੂਟਰ ਆ। ਸੋ ਉਹਨੇ ਉਹਦੇ ਕਰਕੇ ਕਹਿੰਦੇ ਵੀ ਜਿਹੜਾ ਅਸਲ ਜਿਹੜਾ ਸ਼ੂਟਰ ਸੀਗਾ ਟਾਇਲਰ ਰੋਬਿਨਸਨ, ਉਹਨੂੰ ਭੱਜਣ ਦੇ ਵਿੱਚ ਮਦਦ ਮਿਲੀ ਹੈ। ਸੋ ਕਹਿੰਦੇ ਵੀ ਇਹਨੂੰ ਹੁਣ ਮਿਸਟਰ ਜਿਹੜਾ ਜਿਨ ਹੈ, ਇਹਨੂੰ ਇਨੀਸ਼ੀਅਲ ਅਰੈਸਟ ਹੋਇਆ ਸੀਗਾ ਸ਼ੂਟਿੰਗ ਦੀ ਵਾਰਦਾਤ ਤੋਂ ਬਾਅਦ, ਤੇ ਦੱਸਿਆ ਜਾ ਰਿਹਾ ਵੀ ਉਸ ਤੋਂ ਬਾਅਦ ਇਹਨੂੰ ਜਿਹੜਾ ਪੁੱਛ ਪੜਤਾਲ ਤੋਂ ਬਾਅਦ ਇਹਨੂੰ ਛੱਡ ਦਿੱਤਾ ਗਿਆ। ਹੁਣ ਇਹਨੇ ਕਹਿੰਦੇ ਵੀ ਯੂਟਾ ਜਿਹੜੇ ਕਾਉਂਟੀ ਸ਼ੈਰਿਫ ਮਾਈਕਲ ਸਮਿਥ ਨੇ, ਉਹਨਾਂ ਦੇ ਦੱਸਣ ਦੇ ਮੁਤਾਬਕ ਇਸ ਬੰਦੇ ਨੇ ਡਿਰੇਲ ਕੀਤੀ ਜਿਹੜੀ ਜਾਂਚ ਚੱਲ ਰਹੀ ਸੀ। ਜਾਰਜ ਜੈਨ ਉਹਨਾਂ ਦੋ ਬੰਦਿਆਂ ਦੇ ਵਿੱਚੋਂ ਆ ਜਿਨ੍ਹਾਂ ਨੂੰ ਪੁਲਿਸ ਨੇ ਸਭ ਤੋਂ ਪਹਿਲਾਂ ਜਿਹੜਾ ਉਹ ਡਿਟੇਨ ਕੀਤਾ ਸੀਗਾ ਜਦੋਂ ਯੂਟਾ ਵੈਲੀ ਯੂਨੀਵਰਸਿਟੀ ਦੇ ਵਿੱਚ 10 ਸਤੰਬਰ ਨੂੰ ਇਹ ਜਿਹੜੀ ਘਟਨਾ ਵਾਪਰੀ ਸੀਗੀ। ਪੁਲਿਸ ਨੂੰ ਇਹ ਲੱਗਦਾ ਸੀਗਾ ਵੀ ਸ਼ਾਇਦ ਇਹੀ ਦੋ ਬੰਦੇ ਜਿਨ੍ਹਾਂ ਨੇ ਇਸ ਨੂੰ ਅੰਜਾਮ ਦਿੱਤਾ, ਤੇ ਬਾਅਦ ਦੇ ਵਿੱਚ ਤਾਂ ਆਪਾਂ ਦੇਖਿਆ ਵੀ ਕਿੰਨੀ ਲੰਬੀ ਲਿਸਟ ਆ ਗਈ ਜਦੋਂ ਇਹਦੇ ਬਾਰੇ ਜਾਂਚ FBI ਨੇ ਖੋਲੀ। ਸੋ ਉਸ ਤੋਂ ਬਾਅਦ ਕਹਿੰਦੇ ਵੀ ਸ਼ੈਰਿਫ ਸਮਿਥ ਨੇ ਦੱਸਿਆ ਵੀ ਇਹ ਜਿਹੜਾ ਮਿਸਟਰ ਜਿਨ ਹੈ, ਇਹਨੂੰ ਪਹਿਲਾਂ ਵੀ ਹੈਲਡ ਕੀਤਾ ਗਿਆ ਸੀ ਸੈਕਸ਼ੂਅਲ ਐਕਸਪਲੋਇਟੇਸ਼ਨ ਕਰਨ ਦੇ ਮਾਮਲੇ ਦੇ ਵਿੱਚ, ਜਿਹੜੀ ਕਿ ਇੱਕ ਮਾਈਨਰ ਦੇ ਨਾਲ ਹੋਈ ਸੀ। ਤੇ ਨਾਲ ਹੀ ਕਹਿੰਦਾ ਵੀ ਇਸ ਦੇ ਖਾਤੇ ਦੇ ਵਿੱਚੋਂ ਹੁਣ ਜਿਹੜੀਆਂ 20 ਜਿਹੜੀਆਂ ਫੋਟੋਆਂ ਨੇ ਛੋਟੇ ਬੱਚਿਆਂ ਦੀਆਂ ਉਹ ਮਿਲੀਆਂ ਨੇ, ਤੇ ਉਹਨਾਂ ਦੇ ਵਿੱਚ ਬਹੁਤ ਸਾਰੇ ਬੱਚੇ ਨੇ ਜਿਹੜੇ ਉਹ ਅਨਰੈਸਟ ਵੀ ਨੇ। ਮਿਸਟਰ ਜਿਨ ਜਿਹੜਾ ਉਹ ਹੁਣ ਉਹਨੂੰ ਜਿਹੜਾ ਉਹ ਜੱਜ ਨੇ ਆਰਡਰ ਕੀਤੀ ਉਹਨੂੰ ਬੇਲ, ਤੇ ਉਹਨੂੰ ਸਬਸਟੈਂਸ਼ੀਅਲ ਡੇਂਜਰ ਦੇ ਵਿੱਚ ਜਿਹੜਾ ਉਹ ਕੈਟੇਗਰੀ ਦੇ ਵਿੱਚ, ਕਮਿਊਨਿਟੀ ਦੇ ਲਈ ਕੈਟੇਗਰੀ ਦੇ ਵਿੱਚ ਉਹਨੂੰ ਪਾ ਦਿੱਤਾ ਗਿਆ। ਤੇ ਉਹ ਦੱਸਿਆ ਗਿਆ ਵੀ ਇਹ ਬੰਦਾ ਪਹਿਲਾਂ ਵੀ ਇਹਦਾ ਜਿਹੜਾ ਕ੍ਰਿਮੀਨਲ ਰਿਕਾਰਡ ਆ ਉਹ ਰਿਹਾ, ਤੇ ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਦੇ ਮੁਤਾਬਕ ਸਾਲਟ ਲੇਕ ਸਿਟੀ ਦੇ ਵਿੱਚ ਵੀ ਇਹਨੇ ਇੱਕ ਕ੍ਰਾਈਮ ਦੀ ਵਾਰਦਾਤ ਨੂੰ ਅੰਜਾਮ ਜਿਹੜਾ ਉਹ ਦਿੱਤਾ ਸੀਗਾ। ਜੀ
ਅਗਲੀ ਖਬਰ ਵੱਲ ਚੱਲੀਏ। ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਸਟੂਡੈਂਟ ਤੇ ਉਹਨਾਂ ਦੇ ਜਿਹੜੇ ਫੈਕਲਟੀ ਆ, ਜੀ, ਉਸਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਸੂ ਕੀਤਾ ਹੈਗਾ ਆ। ਖਾਸ ਕਰਕੇ ਕਹਿੰਦੇ ਭਈ ਫ੍ਰੀ ਸਪੀਚ ਨੂੰ ਲੈ ਕੇ। ਟਰੰਪ ਐਡਮਿਨਿਸਟ੍ਰੇਸ਼ਨ ਸਿਵਲ ਰਾਈਟਸ ਲਾਜ਼ ਨੂੰ ਜਿਹੜਾ ਯੂਜ਼ ਕਰ ਰਿਹਾ ਹੈਗਾ, ਤਾਂ ਕਿ ਯੂਨੀਵਰਸਿਟੀ ਆਫ ਕੈਲੀਫੋਰਨੀਆ ਨੂੰ ਜਿਹੜਾ ਹਿੱਟ ਕੀਤਾ ਜਾ ਸਕੇ। ਕਹਿੰਦੇ ਭਈ ਅਕੈਡਮਿਕ ਫਰੀਡਮ ਤੇ ਅੰਡਰਮਾਈਨ ਫ੍ਰੀ ਸਪੀਚ, ਇਹਨੂੰ ਜਿਹੜਾ ਆ ਹਿੱਟ ਹੋ ਰਿਹਾ ਹੈਗਾ। ਜਿਹੜਾ ਜੀ, ਲਾਸੂਟ ਆ, ਇਹ ਉਸ ਟਾਈਮ ਆਇਆ ਜਿਸ ਟਾਈਮ ਦੇ ਉੱਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਐਂਜਲਸ ਨੂੰ ਟਰੰਪ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਦੇ 1.2 ਬਿਲੀਅਨ ਡਾਲਰ ਜਿਹੜਾ ਮਨੀ ਸੀ ਫੰਡਿੰਗ, ਉਸ ਨੂੰ ਫ੍ਰੀਜ਼ ਕਰ ਦਿੱਤਾ ਸੀਗਾ। ਜੀ, ਜੀ, ਇਸ ਤੋਂ ਬਾਅਦ ਜਿਹੜੇ ਆ ਹੋਰ ਵੀ ਕਈ ਯੂਨੀਵਰਸਿਟੀ ਨੂੰ ਹਿੱਟ ਕੀਤਾ ਗਿਆ ਸੀ, ਜਿਸ ਤਰ੍ਹਾਂ ਕੋਲੰਬੀਆ ਯੂਨੀਵਰਸਿਟੀ ਆਪਾਂ ਸਾਰਿਆਂ ਨੂੰ ਪਤਾ ਹੀ ਹੈਗਾ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਬਹੁਤ ਸਾਰੀਆਂ ਜਿਹੜੀਆਂ ਮੰਗਾਂ ਰੱਖੀਆਂ ਹੈਗੀਆਂ UCLA ਦੇ ਸਾਹਮਣੇ, ਉਹਨਾਂ ਜੀ, ਦੇ ਐਡਮਿਨਿਸਟ੍ਰੇਸ਼ਨ ਦੇ ਸਾਹਮਣੇ। ਕਹਿੰਦੇ ਵੀ ਸਾਡੇ ਕੋਲ ਐਕਸੈਸ ਹੋਣਾ ਚਾਹੀਦਾ ਫੈਕਲਟੀ ਦਾ, ਸਟੂਡੈਂਟ ਦਾ, ਸਟਾਫ ਡਾਟਾ ਦਾ ਤੇ ਤੁਹਾਡੇ ਐਡਮਿਸ਼ਨ ਦਾ ਡਾਟਾ ਤੇ ਹਾਇਰਿੰਗ ਡਾਟਾ ਤੇ ਜੀ, ਡਾਇਵਰਸਿਟੀ ਸਕਾਲਰਸ਼ਿਪ, ਉਸ ਨੂੰ ਜਿਹੜਾ ਆ ਬੰਦ ਹੋਣਾ ਚਾਹੀਦਾ ਆ। ਓਵਰਨਾਈਟ ਡੈਮੋਨਸਟ੍ਰੇਸ਼ਨਸ ਜਿਹੜੇ ਯੂਨੀਵਰਸਿਟੀ ਦੀ ਪ੍ਰਾਪਰਟੀ ਦੇ ਉੱਤੇ ਬੰਦ ਹੋਣੇ ਚਾਹੀਦੇ ਆ। ਡਿਪਾਰਟਮੈਂਟ ਆਫ ਜਸਟਿਸ ਨੇ ਹਜੇ ਤੱਕ ਰਿਸਪੌਂਡ ਤਾਂ ਨਹੀਂ ਕੀਤਾ। ਉਹ ਇਸ ਕਮੈਂਟ ਦੇ ਬਾਰੇ, ਜੋ ਇਸ ਮੰਗ ਦੇ ਬਾਰੇ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਦੀ, ਉਹਦੇ ਬਾਰੇ UCLA ਨੇ ਹਜੇ ਰਿਸਪੌਂਡ ਨਹੀਂ ਕੀਤਾ। ਪਰ ਅਮਰੀਕਨ ਐਸੋਸੀਏਸ਼ਨ ਆਫ ਯੂਨੀਵਰਸਿਟੀ ਪ੍ਰੋਫੈਸਰ ਯੂਨੀਅਨ ਹੂੰ, ਹੂੰ। ਤੇ ਜਾਂ AAUP, ਜਿਹੜੀ ਕਿ ਡੈਮੋਕ੍ਰੇਸੀ ਫਾਰਵਰਡ ਨੂੰ ਰਿਪਰੈਜ਼ੈਂਟ ਕਰਦੀ ਆ, ਉਹ ਸਾਰੇ ਰਲ ਕੇ ਜਿਹੜੇ ਆ ਸੂ ਕਰ ਰਹੇ ਹੈਗੇ। ਜੀ। ਅਗਲੀ ਜਿਹੜੀ ਖਬਰ ਆ ਉਹ LA ਕਾਉਂਟੀ ਤੋਂ ਆ ਰਹੀ ਹੈ। ਇੱਕ ਜਿਹੜੀ ਭੈਣ ਤੇ ਭਰਾ ਨੂੰ ਇੱਕ ਮਾਮਲੇ ਦੇ ਵਿੱਚ ਕਿਡਨੈਪਿੰਗ ਦੇ ਇੱਕ ਮਾਮਲੇ ਦੇ ਵਿੱਚ, ਜਿਹੜਾ ਕਿ ਰਿਜ਼ਰਟੋ ਦੇ ਵਿੱਚ ਵਾਪਰਿਆ ਸੀਗਾ ਮੈਕਸੀਕੋ ਦੇ ਵਿੱਚ, ਉਸ ਮਾਮਲੇ ਦੇ ਵਿੱਚ ਸਜ਼ਾ ਦਿੱਤੀ ਗਈ ਹੈ। ਇਹਨਾਂ ਨੇ ਲਾਸ ਐਂਜਲਸ ਕਾਉਂਟੀ ਦੇ ਰਹਿਣ ਵਾਲੇ ਇੱਕ ਪਰਿਵਾਰ ਤੋਂ ਉਹਨਾਂ ਦਾ ਜਿਹੜਾ ਪਰਿਵਾਰਕ ਮੈਂਬਰ ਆ ਉਹਨੂੰ ਅਗਵਾ ਕਰਕੇ $30,000 ਜਿਹੜੇ ਨੇ ਉਹ ਹੜੱਪੇ ਸਨ। ਮੈਰੀਓ ਅਲੈਕਸਾ ਮੈਂਡੀਨਾ ਜਿਹੜੀ ਕਿ 55 ਸਾਲ ਦੀ ਹੈ, 55 ਸਾਲ ਦਾ ਆਕਾ ਸ਼ਾਇਬੋਏ, ਤੇ ਉਹਦੀ ਜਿਹੜੀ ਸਿਸਟਰ ਆ ਮਾਰੀਆ ਅਲੈਜੈਂਡਰਾ ਮਦੀਨਾ, ਇਹ 52 ਸਾਲ ਦੀ ਹੈ ਤੇ ਇਹ US ਸਿਟੀਜ਼ਨ ਜਿਹੜੇ ਨੇ ਉਹ ਮੈਕਸੀਕੋ ਰਹਿ ਰਹੇ ਸੀਗੇ ਤੇ ਇਹਨਾਂ ਨੂੰ ਜਿਹੜਾ ਇਸ ਮਾਮਲੇ ਦੇ ਵਿੱਚ ਕਨਵਿਕਟ ਕੀਤਾ ਗਿਆ। ਉਹਨਾਂ ਨੇ ਦੱਸਿਆ ਵੀ ਨਵੰਬਰ 2022 ਦੇ ਵਿੱਚ ਇਹਨਾਂ ਨੇ ਇੱਕ ਬੰਦਾ ਜਿਹੜਾ ਉਹ ਗਨ ਪੁਆਇੰਟ ਦੇ ਉੱਤੇ ਜਿਹੜਾ ਅਗਵਾ ਕਰ ਲਿਆ ਤੇ ਉਸ ਤੋਂ ਬਾਅਦ ਉਹਨੂੰ ਮਾਫ ਕਰਨਾ ਮੈਕਸੀਕੋ ਲੈ ਗਏ ਤੇ ਮੈਕਸੀਕੋ ਦੇ ਵਿੱਚ ਉਹਦੇ ਪਰਿਵਾਰ ਨੂੰ ਇਹਨਾਂ ਨੇ ਉਹਦੇ ਤੇ ਗਨ ਤਾਣ ਕੇ ਵੀਡੀਓਜ਼ ਭੇਜੀਆਂ। ਵੀਡੀਓ ਭੇਜਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਜੇ ਤੁਹਾਨੂੰ ਇਹ ਬੰਦਾ ਜਿਉਂਦਾ ਚਾਹੀਦਾ ਤਾਂ ਤੁਸੀਂ $70,000 ਜਿਹੜਾ ਸਾਨੂੰ ਉਹ ਫਰੌਤੀ ਦਿਓ। ਬਾਅਦ ਦੇ ਵਿੱਚ ਜਦੋਂ ਇਹਨਾਂ ਨੇ WhatsApp ਦੇ ਉੱਤੇ ਜ਼ਰੀਏ ਜਿਹੜਾ ਉਹ ਫੈਮਿਲੀ ਨਾਲ ਰਾਬਤਾ ਕਾਇਮ ਕੀਤਾ ਤੇ 5 ਦਿਨ ਬਾਅਦ, ਕਿਡਨੈਪਿੰਗ ਤੋਂ 5 ਦਿਨਾਂ ਬਾਅਦ ਜਿਹੜੀ ਆ ਉਹ ਇਹਨਾਂ ਨੇ ਕਾਲ ਕੀਤੀ ਵੀ ਜੇ ਤੁਸੀਂ ਅਗਲੇ ਹਫ਼ਤੇ ਤੱਕ ਨਹੀਂ ਦਿੱਤਾ ਤਾਂ ਫਿਰ ਤੁਹਾਨੂੰ ਬੰਦਾ ਜਿਹੜਾ ਤੁਹਾਡਾ ਮਾਰ ਦਿੱਤਾ ਜਾਊਗਾ ਤੇ ਫਿਰ ਇਹ 30,000 ਦੀ ਗੱਲ ਜਿਹੜੀ ਆ ਕਰਨ ਲੱਗ ਪਏ। ਬਾਅਦ ਦੇ ਵਿੱਚ ਇਹਨਾਂ ਨੂੰ ਜਿਹੜਾ ਉਹ ਮੈਕਸੀਕੋ ਦੀ ਪੁਲਿਸ ਦੇ ਜ਼ਰੀਏ ਜਿਹੜਾ ਫੜ ਲਿਆ ਗਿਆ। ਹੋਜ਼ ਸੈਲਡ ਮਡੀਨਾ ਜਿਹੜਾ ਕਿ ਗੋਲਡੋ ਆ, ਉਹ ਮਾਰੀਓ ਮਡੀਨੋ ਦਾ ਸਨ ਆ ਤੇ ਉਹਨੂੰ ਦੱਸਿਆ ਗਿਆ ਵੀ ਉਹ ਬੰਦੇ ਨੇ ਆਪਦੇ ਗੈਂਗ ਦੇ ਨਾਲ ਜਿਹੜਾ ਇਸ ਬੰਦੇ ਨੂੰ ਰੱਖਿਆ। ਬਾਅਦ ਦੇ ਵਿੱਚ ਇਹਨਾਂ ਨੇ ਜਦੋਂ ਜਾਂਚ ਚੱਲ ਰਹੀ ਤੇ ਹੁਣ ਇਹਨਾਂ ਨੂੰ ਮੈਕਸੀਕੋ ਪੁਲਿਸ ਦੀ ਜਿਹੜੀ ਆ ਉਹਦੇ ਕਹਿ ਲਈਏ ਵੀ ਸਹਿਯੋਗ ਦੇ ਨਾਲ ਫੜ ਲਿਆ ਗਿਆ। ਮੈਰੀਓ ਮਡੀਨਾ ਜਿਹੜਾ ਉਹਨੂੰ ਸੈਂਟੈਂਸ ਹੋਈ ਸੀ 25 ਸਾਲਾਂ ਦੀ ਫੈਡਰਲ ਪ੍ਰਿਜ਼ਨ ਦੇ ਵਿੱਚ ਤੇ ਉਹਨੂੰ ਕਿਹਾ ਗਿਆ ਵੀ ਤੂੰ 30,000 ਜਿਹੜਾ ਵਿਕਟਮ ਫੈਮਿਲੀ ਆ ਉਹਨੂੰ ਪੇ ਕਰਨਾ ਹੈ। ਇਸੇ ਤਰ੍ਹਾਂ ਜਿਹੜੀ ਉਹਦੀ ਸਿਸਟਰ ਆ, ਉਹਨੂੰ ਇਸ ਮਾਮਲੇ ਦੇ ਵਿੱਚ 8 ਸਾਲ ਜਿਹੜੇ ਨੇ ਫੈਡਰਲ ਪ੍ਰਿਜ਼ਨ ਦੇ ਵਿੱਚ ਗੁਜ਼ਾਰਨੇ ਪੈਣਗੇ ਤੇ ਉਹਨੂੰ ਵੀ ਕਿਹਾ ਵੀ ਤੂੰ ਵੀ $30,000 ਜਿਹੜੇ ਨੇ ਉਹ ਜਿਹੜੇ ਪੀੜਤ ਪਰਿਵਾਰ ਨੂੰ ਪੇ ਕਰਨੇ ਆ। ਸੋ ਹੁਣ ਜਿਹੜਾ ਉਹ ਬੰਦਾ ਉਹਨੂੰ ਰਿਹਾ ਕਰ ਦਿੱਤਾ ਗਿਆ ਤੇ ਇੱਕ ਇਸ ਮਾਮਲੇ ਦੇ ਵਿੱਚ ਹੋਰ ਜਿਹੜਾ ਬੰਦਾ ਉਹਨੂੰ ਚਾਰਜ ਕੀਤਾ ਗਿਆ 1 ਕਾਊਂਟ ਆਫ ਕਨਸਪੀਰੇਸੀ ਟੂ ਕਮਿਟ ਹੋਸਟੇਜ ਟੇਕਿੰਗ। ਸੋ ਹੁਣ ਉਹ ਜਿਹੜਾ ਜਿਹੜੇ ਪਰਿਵਾਰ ਨੂੰ ਇਹਨਾਂ ਨੇ ਫਰੌਤੀ ਦੇ ਲਈ ਕਾਲਾਂ ਕੀਤੀਆਂ ਸੀਗੀਆਂ, ਉਹ ਜਿਹੜਾ ਪਰਿਵਾਰ ਹੈ ਉਹਨਾਂ ਨੇ ਸੁੱਖ ਦਾ ਸਾਹ ਲਿਆ ਤੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਸਜ਼ਾ ਹੋਣ ਦੇ ਨਾਲ ਜਿਹੜੇ ਹੋਰ ਬੰਦੇ ਇੱਧਰ ਨੇ, ਜਿਹੜੇ ਰਹਿੰਦੇ ਇੱਧਰ ਨੇ US ਦੇ ਵਿੱਚ ਪਰ ਕ੍ਰਾਈਮ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਮੈਕਸੀਕੋ ਦੇ ਵਿੱਚ, ਤੇ ਉਹ ਕਿਉਂਕਿ ਚੰਗੀ ਤਰ੍ਹਾਂ ਜਾਣੂ ਹੁੰਦੇ ਆ, ਲੋਕਾਂ ਨੂੰ ਅਗਵਾ ਕਰ ਲੈਂਦੇ ਆ। ਅੱਗੇ ਵੀ ਇਹਨਾਂ ਦੇ ਗੈਂਗ ਨੇ ਕਈ US ਸਿਟੀਜ਼ਨਾਂ ਨੂੰ ਜਿਹੜਾ ਉਧਰ ਡਿਟੇਨ ਕਰਕੇ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਫਰੌਤੀ ਦੀ ਮੰਗ ਜਿਹੜੀ ਆ ਉਹ ਕੀਤੀ ਸੀਗੀ। ਜੀ। ਅਗਲੀ ਖਬਰ ਲਾਸ ਐਂਜਲਸ ਤੋਂ ਆ ਰਹੀ ਆ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਜਿਹੜਾ ਫਰੀਵੇ ਆ, ਜੀ। ਉਹਦੇ ਤੇ ਸਾਈਡ ਸ਼ੋਜ਼ ਕਰ ਰਹੇ ਸੀ ਕੁਛ ਲੋਕ। ਸਾਈਡ ਸ਼ੋਜ਼ ਹੁੰਦਾ, ਤੁਹਾਨੂੰ ਪਤਾ ਵੀ ਕਈ ਬੇਵਕੂਫ ਇਕੱਠੇ ਹੋ ਕੇ ਜਿਹੜੀਆਂ ਕਾਰਾਂ ਆ, ਹੂੰ। ਉਹਨਾਂ ਦੀਆਂ ਚੀਕਾਂ ਮਰਵਾਉਂਦੇ ਰਹਿੰਦੇ, ਗੋਲ ਚੱਕਰ ਮਰਵਾਉਂਦੇ ਰਹਿੰਦੇ ਆ ਤੇ ਉਹਨਾਂ ਨੂੰ ਸਾਈਡ ਸ਼ੋ ਕਹਿੰਦੇ ਹੈਗੇ ਆ। ਜੀ। ਸੋ ਇਹ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਦੱਸਿਆ ਵੀ ਲਾਸ ਐਂਜਲਸ ਦਾ 16 ਸਾਲਾਂ ਦਾ ਰਹਿਣ ਵਾਲਾ ਮੁੰਡਾ ਉਸ ਸਾਈਡ ਸ਼ੋ ਦੇ ਵਿੱਚ ਇਨਵੋਲਵ ਸੀਗਾ।
ਇਹ ਸਤੰਬਰ 13 ਦੀ ਜਿਹੜੀ ਇਨਸੀਡੈਂਟ ਹੈਗੀ ਕ੍ਰੋਕਟ ਦੇ ਵਿੱਚ ਈਸਟ ਵੇ ਜਿਹੜਾ ਟਾਊਨ ਆ ਸੈਨ ਫਰਾਂਸਿਸਕੋ ਕ੍ਰੋਨਿਕਲ ਰਿਪੋਰਟ ਕਰ ਰਿਹਾ ਵੀ ਜਦੋਂ ਸਾਈਡ ਸ਼ੋਅ ਹੋ ਰਿਹਾ ਸੀ 100 ਦੇ ਕਰੀਬ ਕਾਰਾਂ ਸੀਗੀਆਂ ਤੇ ਉਹਨਾਂ ਨੇ ਪੂਰੇ ਦਾ ਪੂਰਾ ਇੰਟਰਸੈਕਸ਼ਨ ਪਮੋਨਾ ਤੇ ਮਰਚੈਂਟ ਸਟਰੀਟ ਦਾ ਇੰਟਰਸਟੇਟ 80 ਦੇ ਲਾਗੇ ਆਪਣੇ ਕਬਜ਼ੇ 'ਚ ਲੈ ਰਿਹਾ ਸੀ ਤੇ ਇਹ ਮੁੰਡਾ ਜੋ ਇੱਕ ਡਿਵਾਈਡਰ ਤੇ ਖੜਾ ਸੀ ਜਿੱਥੋਂ ਡਿੱਗ ਪਿਆ 80 ਫੁੱਟ ਥੱਲੇ ਡਿੱਗਿਆ ਤੇ ਜਿੱਥੇ ਉਸ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਹੁਣ ਜੋ ਸੈਨ ਫਰਾਂਸਿਸਕੋ ਦੀ ਪੁਲਿਸ ਆ ਤੇ ਲੋਕਲ ਉੱਥੇ ਦੀ ਪੁਲਿਸ ਸੀ ਉਹਨਾਂ ਨੇ ਇਹ ਦੱਸਿਆ ਵੀ ਇਹ ਜੋ 16 ਸਾਲਾਂ ਦਾ ਮੁੰਡਾ ਸੀਗਾ ਹੋਜ਼ੇ ਕੁਏਬਸ ਸਦਰਨ ਕੈਲੀਫੋਰਨੀਆ ਦਾ ਰਹਿਣ ਵਾਲਾ ਸੀ ਲਾਸ ਐਂਜਲਸ ਦੀ ਹਾਰਬਰ ਸਿਟੀ ਨੇਬਰਹੁੱਡ ਦਾ ਤੇ ਮੌਕੇ ਦੇ ਉੱਤੇ ਹੀ ਇਹਨੂੰ ਡਿਕਲੇਅਰ ਕਰ ਦਿੱਤਾ ਗਿਆ ਇਹਦੀ ਜਿਹੜੀ ਮੌਤ ਹੋ ਗਈ ਹੈਗੀ ਆ। ਆਫੀਸਰਸ ਆਲਰੇਡੀ ਉੱਥੇ ਜਿਹੜੇ ਡਿਸਪੈਚ ਕੀਤੇ ਹੋਏ ਸੀ ਕਿਉਂਕਿ 100 ਤੋਂ ਵੱਧ ਕਾਰਾਂ ਨੇ ਪੂਰੀ ਦੇ ਪੂਰੇ 2-3 ਸਟਰੀਟਾਂ ਨੂੰ ਆਪਣੇ ਕਬਜ਼ੇ 'ਚ ਲਿਆ ਹੋਇਆ ਸੀ ਸਾਈਡ ਸ਼ੋਅ ਕਰ ਰਹੇ ਸੀਗੇ ਤੇ ਜਦੋਂ ਡਿਪਟੀਜ਼ ਪਹੁੰਚੇ ਕੰਟਰਾ ਕੋਸਟਾ ਕਾਉਂਟੀ ਦੀ ਸ਼ੈਰਿਫ ਡਿਪਾਰਟਮੈਂਟ ਵੀ ਸੀ ਕ੍ਰੋਕਟ ਦੀ ਪੁਲਿਸ ਵੀ ਸੀ ਸੈਨ ਫਰਾਂਸਿਸਕੋ ਤੋਂ ਵੀ ਪੁਲਿਸ ਦੇ ਕੁਝ ਆਫੀਸਰ ਸੀਗੇ ਸੋ ਉਸ ਟਾਈਮ ਦੇ ਉੱਤੇ ਇਸ ਜਿਹੜਾ ਮੁੰਡਾ ਆ ਇਸ ਦੀ ਬੋਡੀ ਜਿਹੜੀ ਆ ਉਹ ਲੱਭੀ ਥੱਲੇ ਜਿਹੜੀ 80 ਫੁੱਟ ਡੂੰਘੀ ਡਿੱਗੀ ਹੋਈ ਸੀ। ਜੀ ਹਰਜੋਤ ਸਿੰਘ ਜੀ ਤੁਹਾਨੂੰ ਯਾਦ ਹੋਣਾ ਇੱਕ ਦਿਨ ਤੁਸੀਂ ਖਬਰ ਕੀਤੀ ਸੀਗੀ ਵੀ ਇੱਥੇ ਗੈਸ ਜਿਹੜੀਆਂ ਪ੍ਰਾਈਸਿਸ ਨੇ ਉਹ $8 ਨੂੰ ਵੀ ਜਿਹੜੀਆਂ ਟੱਚ ਉਹ ਕਰ ਸਕਦੀਆਂ ਨੇ। ਅੱਜ ਇੱਕ ਫੇਰ ਜਿਹੜੀ ਖਬਰ ਆ ਆਰਟੀਕਲ ਆ ਉਹ ਚਰਚਾ ਦੇ ਵਿੱਚ ਆ ਆਦੀ ਨਿਊਯਾਰਕ ਟਾਈਮਸ ਦੇ ਵਿੱਚ ਆਰਟੀਕਲ ਜਿਹੜਾ ਛਪਿਆ ਤੇ ਇਹਦੇ ਵਿੱਚ ਦੱਸਿਆ ਗਿਆ ਵੀ ਕੈਲੀਫੋਰਨੀਆ ਦੇ ਜਿਹੜੇ ਹਾਈ ਗੈਸ ਪ੍ਰਾਈਸ ਨੇ ਉਹ ਕਹਿੰਦੇ ਵੀ ਛੇਤੀ ਉੱਤੇ ਨੂੰ ਚੜ੍ਹ ਸਕਦੇ ਨੇ ਕਿਉਂਕਿ ਰਿਫਾਈਨਰੀਜ਼ ਜਿਹੜੀਆਂ ਨੇ ਉਹ ਤੇਜ਼ੀ ਦੇ ਨਾਲ ਜਿਹੜੀਆਂ ਕਲੋਜ਼ ਹੋਣ ਜਾ ਰਹੀਆਂ ਨੇ। ਕੈਲੀਫੋਰਨੀਆ ਦੀ ਜਿਹੜੀਆਂ ਆਇਲ ਰਿਫਾਈਨਰੀਜ਼ ਨੇ ਕਹਿੰਦੇ ਵੀ ਉਹ ਫਾਸਟ ਪੇਸ ਦੇ ਆਧਾਰ ਦੇ ਉੱਤੇ ਜਿਹੜੀਆਂ ਤੇਜ਼ ਹੁੰਦੀਆਂ ਜਾ ਰਹੀਆਂ ਬੰਦ ਹੋਣ ਦੇ ਕਗਾਰ ਤੇ ਨੇ ਤੇ ਕੁਛ ਕੁ ਤੇ ਇਹਦੇ ਨਾਲ ਡਰ ਪੈ ਗਿਆ ਵੀ ਜਿਹੜੇ ਗੈਸੋਲਾਈਨ ਪ੍ਰਾਈਸਿਸ ਨੇ ਉਹ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਉਹਨਾਂ ਦਾ ਜਿਹੜਾ ਰੇਟ ਆ ਉਹ ਕਾਫੀ ਉੱਚਾ ਹੋ ਸਕਦਾ ਹੈ। ਲਾਸ ਐਂਜਲਸ ਏਰੀਆ ਜਿਹੜੇ ਨੇ ਉਹ ਕਹਿੰਦੇ ਵੀ ਕੰਪਲੈਕਸ ਜਿਹੜਾ ਉਹ ਪ੍ਰੀਪੇਅਰਿੰਗ ਕਰ ਰਿਹਾ ਵੀ ਜਦੋਂ ਇਸ ਤਰ੍ਹਾਂ ਦਾ ਆਇਲ ਜਿਹੜਾ ਗੈਸੋਲਾਈਨ ਉਹ ਬੰਦ ਹੋ ਜੂਗੀ ਐਂਡ ਆਫ ਦੀ ਈਅਰ ਤੱਕ ਤਾਂ ਰਿਫਾਈਨਰੀ ਜਿਹੜੀ ਆ ਉਹ ਸੈਨ ਫਰਾਂਸਿਸਕੋ ਦੇ ਇਲਾਕਿਆਂ ਦੇ ਵਿੱਚੋਂ ਜਿਹੜੇ ਆਪਣੇ ਕੰਮਕਾਰ ਆ ਉਹ ਬੰਦ ਕਰ ਦੂਗੀ। ਜੇਕਰ ਲਾਸ ਐਂਜਲਸ ਤੇ ਕਹਿੰਦੇ ਵੀ ਸੈਨ ਫਰਾਂਸਿਸਕੋ ਵਾਲੇ ਜਿਹੜੇ ਦੋਨੇ ਇਲਾਕੇ ਨੇ ਜਿਹੜੇ ਜਿੱਥੋਂ ਮੇਨ ਤੇਲ ਸਪਲਾਈ ਹੁੰਦੀ ਹੈ ਗੈਸ ਸਪਲਾਈ ਜੇ ਉਹ ਬੰਦ ਹੁੰਦੀਆਂ ਨੇ ਤਾਂ ਕੈਲੀਫੋਰਨੀਆ ਜਿਹੜਾ ਉਹ ਲਾਸ ਕਰ ਜਾਊਗਾ 18% ਜਿਹੜੀ ਇਹਦੀ ਰਿਫਾਈਨਿੰਗ ਟੋਟਲ ਕੈਪੈਸਿਟੀ ਆ ਉਹਦਾ 18% ਯਾਨੀ ਕਿ 5ਵਾਂ ਹਿੱਸਾ ਜੇ ਆਪਾਂ ਦੇਖੀਏ ਤਾਂ 20% ਤੇ ਲਾਗੇ ਛਾਗੇ ਆ ਤੇ ਕਹਿੰਦੇ ਵੀ ਪ੍ਰਾਈਸ ਜਿਹੜੇ ਨੇ ਉਹ ਇੱਕਦਮ ਜਿਹੜੇ ਉਹ ਰਾਈਜ਼ ਹੋ ਜਾਣਗੇ। ਇਸ ਮਾਮਲੇ ਦੇ ਵਿੱਚ ਇਹ ਵੀ ਦੱਸਿਆ ਵੀ ਰੈਗੂਲਰ ਜਿਹੜੀ ਗੈਸੋਲਾਈਨ ਐਵਰੇਜ ਕੈਲੀਫੋਰਨੀਆ ਦੇ ਵਿੱਚ ਉਹ $4 ਤੇ 65 ਸੈਂਟ ਨੂੰ ਹੈ ਇਸ ਟਾਈਮ ਕੈਲੀਫੋਰਨੀਆ ਜਿਹੜੀ ਐਵਰੇਜ ਹੈ ਤੇ ਇਹਦੀ ਜਿਹੜੀ ਨੈਸ਼ਨਲ ਐਵਰੇਜ ਆ ਉਹ ਹੈ $3 ਤੇ 18 ਸੈਂਟ। ਹੁਣ ਤੁਸੀਂ ਦੇਖੋ ਇਹ ਜਿਹੜਾ ਡਾਟਾ ਉਹ ਇਹ ਮੋਟਰ ਕਲੱਬ ਦਾ ਦਿੱਤਾ ਹੋਇਆ ਡਾਟਾ ਤੇ ਤੁਸੀਂ ਇਹ ਦੇਖੋ ਵੀ $3 ਤੇ 18 ਸੈਂਟ ਨੈਸ਼ਨਲ ਐਵਰੇਜ ਆ ਤੇ ਕੈਲੀਫੋਰਨੀਆ ਹੈਗਾ $4 ਤੇ 65 ਸੈਂਟ ਦੇ ਉੱਤੇ ਤੇ ਜੇ ਇਹ ਹੋਰ ਜੇ 5ਵਾਂ ਹਿੱਸਾ ਇਹਦਾ ਬੰਦ ਹੁੰਦੀਆਂ ਰਿਫਾਈਨਰੀਜ਼ ਪ੍ਰੋਡਿਊਸ ਤੇਲ ਰਿਫਾਈਨਿੰਗ ਦਾ ਔਰ ਤੇ ਫਿਰ ਉਸ ਤੋਂ ਬਾਅਦ ਦੇ ਗੈਸ ਪ੍ਰਾਈਸਿਸ ਦੇਖੋ ਤੁਸੀਂ ਕਿੱਥੇ ਜਾ ਵੜਨਗੇ। ਉਹ ਕਹਿੰਦੇ ਵੀ ਹਾਈਅਰ ਫਿਊਲ ਪ੍ਰਾਈਸ ਜਿਹੜਾ ਉਹ ਪੈਂਡਿੰਗ ਹੋਇਆ એનર્ਜੀ ਪੋਲਿਟਿਕਸ ਤੇ ਸਟੇਟ ਦੇ ਵਿੱਚ ਜਿਹੜੀ ਹੋ ਰਹੀ ਆ ਉਹਦੇ ਕਰਕੇ ਤੇ 1 ਸਾਲ ਪਹਿਲਾਂ ਗਵਰਨਰ ਗੈਵਿਨ ਨਿਊਸਮ ਜਿਹੜੇ ਕਿ ਡੈਮੋਕ੍ਰੇਟ ਨੇ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੀਆਂ ਆਇਲ ਕੰਪਨੀਆਂ ਨੇ ਉਹ ਲਾਇਰਸ ਨੇ ਤੇ ਉਹ ਪੋਲਿਊਸ਼ਨ ਦਾ ਵੀ ਮਾਮਲਾ ਗੂੰਜਿਆ ਸੀਗਾ ਪਰ ਉਹ ਕਹਿੰਦੇ ਵੀ ਇਹ ਕੋਈ ਕਹਿ ਦੇਣਾ ਇਹ ਗੱਲ ਇਹ ਕੋਈ ਮਸਲੇ ਦਾ ਹੱਲ ਨਹੀਂ ਹੈ। ਅਸਲ ਦੇ ਵਿੱਚ ਕੈਲੀਫੋਰਨੀਆ ਦੇ ਵਾਸੀਆਂ ਨੂੰ ਹੁਣ ਜਿਹੜਾ ਉਹ ਆਪਣੀ ਜੇਬ ਹੋਰ ਜਿਹੜੀ ਆ ਉਹ ਹਲਕੀ ਕਰਨੀ ਪਊਗੀ ਜੇਕਰ ਉਹਨਾਂ ਨੇ ਗੈਸ ਪ੍ਰਾਈਸਿਸ ਜਿਹੜੇ ਨੇ ਉਹ ਪੇ ਕਰਨੇ ਆ ਤੇ ਨਾਲ ਹੀ ਉਹ ਕਹਿੰਦੇ ਵੀ ਜਿਹੜੀ ਮੂਵਿੰਗ ਹੁੰਦੀ ਹੈ ਇੱਕ ਸਟੇਟ ਤੋਂ ਦੂਜੀ ਸਟੇਟ ਉਹਦੇ ਵਿੱਚ ਜਿਹੜਾ ਉਹ ਗੈਸ ਪ੍ਰਾਈਸ ਆ ਉਹਦਾ ਇੱਕ ਵੱਡਾ ਕੈਲੀਫੋਰਨੀਆ ਤੋਂ ਦੂਜੀਆਂ ਸਟੇਟਾਂ ਨੂੰ ਜਾਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਵੱਡਾ ਆਧਾਰ ਮਹਿੰਗਾਈ ਨੂੰ ਦੱਸਿਆ। ਜੀ ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਜਿਹੜੀ ਦੀਵਾਲੀ ਆ ਉਹ ਹੁਣ ਛੁੱਟੀ ਹੋਊਗੀ ਜੀ ਤੇ ਆਲਰੇਡੀ 11 ਸਟੇਟ ਹੌਲੀਡੇਜ਼ ਕੈਲੀਫੋਰਨੀਆ ਦੇ ਵਿੱਚ ਹੈਗੀਆਂ ਜਿਨ੍ਹਾਂ ਦੇ ਵਿੱਚ ਮਾਰਟਨ ਲੂਥਰ ਕਿੰਗ ਜੂਨੀਅਰ ਸੀਜ਼ਰ ਚਾਵੇਜ਼ ਡੇ ਲੇਬਰ ਡੇ ਵੈਟਰਨਸ ਡੇ ਕਰਕੇ ਜਾਣੇ ਜਾਂਦੇ ਹੈਗੇ ਆ। ਪਿਛਲੇ ਹਫ਼ਤੇ ਅਸੈਂਬਲੀ ਬਿੱਲ 268 ਜੀ ਇਹ ਪਾਸ ਹੋ ਗਿਆ ਜਿਹੜਾ ਦੀਵਾਲੀ ਦੇ ਸੰਬੰਧ ਦੇ ਵਿੱਚ ਆ ਜਾਂ ਦੀਪਾਵਲੀ ਆ ਜਿਹੜਾ ਹਿੰਦੂ ਫੈਸਟੀਵਲ ਆਫ ਲਾਈਟਸ ਹੈਗਾ ਆ। ਅਸੈਂਬਲੀ ਬੋਰਡ ਦੇ ਅਸੈਂਬਲੀ ਬਿੱਲ ਦੇ ਮੁਤਾਬਕ ਕਮਿਊਨਿਟੀ ਕਾਲਜਸ ਤੇ ਪਬਲਿਕ ਸਕੂਲਸ ਬੰਦ ਰਹਿਣਗੇ ਦੀਵਾਲੀ ਵਾਲੇ ਦਿਨ। ਇਹ ਆਲਰੇਡੀ ਅਸੈਂਬਲੀ ਚੋਂ ਵੀ ਪਾਸ ਹੋ ਚੁੱਕਾ ਹੈ ਤੇ ਸੈਨੇਟ ਚੋਂ ਵੀ ਪਾਸ ਹੋ ਚੁੱਕਾ ਹੈ। ਹੁਣ ਇਸ ਵੇਲੇ ਗਵਰਨਰ ਦੇ ਡੈਸਕ ਤੇ ਆ। ਜਦੋਂ ਗਵਰਨਰ ਕੈਲੀਫੋਰਨੀਆ ਦੇ ਗੈਵਨ ਨਿਊਸਮ ਹੁਣੀ ਸਾਈਨ ਕਰ ਦੇਣਗੇ ਤੇ ਇਹ ਬਿੱਲ ਜਿਹੜਾ ਬਣ ਜਾਊਗਾ। ਕੈਲੀਫੋਰਨੀਆ ਦੇ ਵਿੱਚ ਇਸ ਬਿੱਲ ਨੂੰ ਲਿਆਉਣ ਦੇ ਲਈ ਐਸ਼ ਕਲਰ ਆ
ਜਿਹੜੇ ਡੈਮੋਕ੍ਰੇਟ ਸੈਨੋਜ਼ੇ ਤੋਂ ਹੈਗੇ ਆ, ਤੇ ਨਵੀਂ ਚੁਣੀ ਦਰਸ਼ਨਾ ਪਟੇਲ, ਇਹ ਅਸੈਂਬਲੀ ਵੂਮਨ ਹੈਗੇ ਆ ਸੈਨ ਡੀਗੋ ਤੋਂ, ਇਹ ਇਸ ਬਿੱਲ ਨੂੰ ਲੈ ਕੇ ਆਏ ਸੀਗੇ। ਕਹਿੰਦੇ ਦੀਵਾਲੀ ਯੂਜ਼ਲੀ ਸੈਲੀਬ੍ਰੇਟ ਕੀਤੀ ਜਾਂਦੀ ਆ ਪੂਰੀ ਦੁਨੀਆ ਦੇ ਵਿੱਚ। 5 ਦਿਨ ਜਿਹੜੇ ਆ ਉਹ ਦੀਵਾਲੀ ਦੇ ਵਿੱਚ ਮਨਾਏ ਜਾਂਦੇ ਆ। ਤੇ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਜਿਹੜੇ ਪ੍ਰਬੰਧਕ ਆ ਉਹ ਬੜੇ ਇਸ ਤੋਂ ਖੁਸ਼ ਹੈਗੇ ਆ। ਕਹਿੰਦੇ ਵੀ ਜਿਹੜੇ ਪਾਰਟਿਸਪੈਂਟਸ ਹੁੰਦੇ ਆ ਦੀਵਾਲੀ ਦੇ ਵਿੱਚ, ਉਸ ਟਾਈਮ ਦੇ ਉੱਤੇ ਜਿਹੜਾ ਰੱਬ ਆ ਉਹ ਤੁਹਾਡੇ ਘਰਾਂ ਦੇ ਵਿੱਚ ਆਉਂਦਾ ਆ, ਜਿੱਥੇ ਲਾਈਟਾਂ ਜਗਾਈਆਂ ਹੁੰਦੀਆਂ। ਲਾਸ ਐਂਜਲਸ ਟਾਈਮ ਜੋ ਹੈ ਰਿਪੋਰਟ ਕਰ ਰਿਹਾ, ਇਸ ਸਾਲ ਦੀਵਾਲੀ ਕਹਿੰਦੇ 20 ਅਕਤੂਬਰ ਨੂੰ ਆ। ਸਾਊਥ ਏਸ਼ੀਅਨ ਨੈਟਵਰਕ ਆਫ ਸਦਰਨ ਕੈਲੀਫੋਰਨੀਆ ਇਹ ਕਹਿ ਰਹੇ ਆ ਵੀ ਜਿਹੜਾ ਦੀਵਾਲੀ ਦੀ ਛੁੱਟੀ ਕੈਲੀਫੋਰਨੀਆ ਦੇ ਵਿੱਚ ਹੁਣ ਤੀਜੀ ਸਟੇਟ ਅਮਰੀਕਾ 'ਚ ਬਣ ਜਾਊਗੀ। ਇਸ ਤੋਂ ਪਹਿਲਾਂ ਪੈਂਸਲਵੇਨੀਆ ਦੇ ਵਿੱਚ ਵੀ ਹੈਗੀ ਆ, ਤੇ ਕਨੈਟੀਕਟ ਦੇ ਵਿੱਚ ਵੀ ਜਿਹੜੀ ਦੀਵਾਲੀ ਦੀ ਛੁੱਟੀ ਹੈਗੀ ਆ। ਸੋ ਤੀਜੀ ਸਟੇਟ ਜੋ ਆ ਉਹ ਕੈਲੀਫੋਰਨੀਆ ਬਣ ਜਾ ਰਹੀ ਆ, ਜਿੱਥੇ ਦੀਵਾਲੀ ਦੀ ਛੁੱਟੀ ਹੋਊਗੀ। ਬਹੁਤ ਲੰਮੇ ਸਮੇਂ ਤੋਂ ਜਿਹੜੇ ਸਿੱਖ ਆ ਉਹ ਵੀ ਕੋਸ਼ਿਸ਼ ਕਰ ਰਹੇ ਸੀ ਵੀ ਵਿਸਾਖੀ ਦੀ ਛੁੱਟੀ ਹੋਵੇ, ਪਰ ਬੜਾ ਅਨਫੋਰਚੂਨੇਟ ਆ, ਸਿੱਖ ਅਜੇ ਡਿਸਾਈਡ ਹੀ ਨਹੀਂ ਕਰ ਸਕਦੇ ਵੀ ਵਿਸਾਖੀ ਕਿਹੜੇ ਦਿਨ ਨੂੰ ਹੋਣੀ ਆ। ਪੂਰੀ ਦੁਨੀਆ ਦੇ ਵਿੱਚ ਕਦੇ ਇੱਕ ਦਿਨ ਕਿਸੇ ਦਿਨ ਮਨਾ ਲੈਂਦੇ, ਕੋਈ ਇੰਡੀਆ 'ਚ ਕਿਸੇ ਦਿਨ ਮਨਾਦਾ, ਬਾਹਰ ਕਿਸੇ ਦਿਨ ਮਨਾਦਾ, ਪਰ ਦੀਵਾਲੀ ਦੀ ਛੁੱਟੀ ਅਗਲੇ ਬਣਾ ਗਏ। ਬਹੁਤ ਥੋੜੇ ਸਮੇਂ ਤੋਂ ਜਿਹੜੇ ਭਾਰਤੀ ਮੂਲ ਦੀ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਆ ਤੇ ਉਹਨਾਂ ਨੇ ਇਹ ਛੁੱਟੀ ਕਰਵਾ ਲਈ ਆ। 100 ਸਾਲ ਤੋਂ ਵੱਧ ਸਿੱਖ ਕੈਲੀਫੋਰਨੀਆ ਦੇ ਵਿੱਚ ਰਹਿਣ ਵਾਲੇ ਜਿਹੜੇ ਆ ਉਹ ਆਪਣੇ ਕਿਸੇ ਤਿਉਹਾਰ ਦੀ ਜਿਹੜੀ ਛੁੱਟੀ ਆ ਉਹ ਨਹੀਂ ਮਨਾ ਸਕੇ ਹੈਗੇ। ਸੋ ਇਹ ਜਿਹੜੀ ਇਹਦੇ ਕਰਕੇ ਸਾਰਿਆਂ ਨੂੰ ਵਧਾਈਆਂ। ਬਿਲਕੁਲ ਅਗਲਿਆਂ ਨੇ ਪੂਰਾ ਜ਼ੋਰ ਲਾਇਆ ਆ ਤੇ ਜ਼ੋਰ ਲਾ ਕੇ ਅਗਲੇ ਬਿੱਲ ਪਾਸ ਕਰਾ ਗਏ ਹੈਗੇ ਆ। ਤੇ ਆਪਾਂ ਨੂੰ ਇੱਥੇ ਰੌਲਾ ਪਾਉਂਦਿਆਂ ਨੂੰ ਸਾਲ ਹੋ ਚੱਲਾ ਆ, ਜਿਹੜਾ SB 509 ਬਿੱਲ ਹੈਗਾ। ਤੇ ਅੱਜ ਮੈਂ ਚੈੱਕ ਕਰ ਰਿਹਾ ਸੀ, ਹਜੇ ਤੱਕ 693 ਲੋਕਾਂ ਨੇ ਸਿਰਫ ਪਟੀਸ਼ਨ ਸਾਈਨ ਕੀਤੀ ਹੈ ਗਵਰਨਰ ਨੂੰ। ਕਹਿੰਦੇ ਜੀ ਕੈਲੀਫੋਰਨੀਆ 'ਚ 5 ਲੱਖ ਸਿੱਖ ਰਹਿੰਦਾ ਆ ਤੇ ਸਿਰਫ 693 ਲੋਕਾਂ ਨੇ ਸਾਈਨ ਕੀਤੇ ਆ। ਤੇ ਇਹ ਹੁਣ ਤੁਸੀਂ ਹਿਸਾਬ ਲਾ ਲਓ ਵੀ ਇਹਦੇ ਤੇ ਗਵਰਨਰ ਸਾਈਨ ਕਰੂਗਾ ਜਾਂ ਨਹੀਂ ਕਰੂਗਾ। ਕਿੰਨਿਆਂ ਨੂੰ ਤਾਂ ਮੈਂ ਹੀ ਇੱਥੋਂ ਈਮੇਲਾਂ ਦੇ ਚੁੱਕਾ ਜੀ, ਸਾਤੋਂ ਖੁੱਲਦੀ ਨਹੀਂ ਈਮੇਲ ਜੀ, ਸਾਨੂੰ ਪਤਾ ਨਹੀਂ ਲੱਗਦਾ ਜੀ। ਤੇ ਤੁਸੀਂ ਹੁਣ ਕੀ ਕਰ ਸਕਦੇ ਹੈਗੇ ਆ। ਜੀ ਬਿਲਕੁਲ। ਸੋ ਦੇਖੋ ਇਹ ਤਾਂ ਚਲੋ ਜਿਨ੍ਹਾਂ ਨੇ ਇਹ ਹੰਭਲਾ ਮਾਰਿਆ, ਚਲੋ ਤਿਉਹਾਰ ਤਾਂ ਸਾਰਿਆਂ ਦੇ ਸਾਂਝੇ ਨੇ, ਆਪਾਂ ਤਾਂ ਵੈਸੇ ਵੀ ਕਿਸੇ ਤਿਉਹਾਰ ਦਾ ਵਿਰੋਧ ਨਹੀਂ ਕਰਦੇ, ਚੰਗੀ ਗੱਲ ਹੈ। ਹਿੰਦੂ ਭਾਵਨਾਵਾਂ ਨੂੰ ਇਹ ਪ੍ਰੈਜੈਂਟ ਕਰਦਾ ਦੀਵਾਲੀ, ਤੇ ਚਲੋ ਉਹਨਾਂ ਨੂੰ ਮੁਬਾਰਕਬਾਦ। ਪਰ ਇਹ ਕਈ ਚੀਜ਼ਾਂ ਸਬਕ ਹੁੰਦੀਆਂ ਨੇ, ਲੈਸਨ ਹੁੰਦੀਆਂ ਨੇ ਤੁਹਾਡੇ ਲਈ ਕਿ ਅੱਗੇ ਕਿਵੇਂ ਵਧਿਆ ਜਾਂਦਾ, ਏਕਾ ਕਿਵੇਂ ਹੁੰਦਾ, ਆਪਣੀਆਂ ਮੰਗਾਂ ਆਪਣੀ ਗੱਲ ਤੁਸੀਂ ਮੂਹਰੇ ਕਿਵੇਂ ਰੱਖਣੀ ਹੈ। ਪਰ ਜਿਹੜੀ ਪੂਰੀ ਪ੍ਰਤੱਖ ਮਿਸਾਲ ਦਿੱਤੀ ਹਰਜੋਤ ਸਿੰਘ ਜੀ ਨੇ, SB 509 ਦੀ ਗੱਲ ਆਪਣੇ ਸਾਰਿਆਂ ਦੇ ਸਾਹਮਣੇ ਹੀ ਆ। ਸੋ ਏਕਾ ਕਈ ਮਾਮਲਿਆਂ ਦੇ ਵਿੱਚ ਸਹਿਮਤੀ ਇਹ ਬਹੁਤ ਜ਼ਰੂਰੀ ਹੁੰਦੀਆਂ ਨੇ ਜੇ ਤੁਸੀਂ ਅੱਗੇ ਵਧਣਾ ਤਾਂ। ਕੈਲੀਫੋਰਨੀਆ ਦਾ ਰਹਿਣ ਵਾਲਾ ਇੱਕ ਬੰਦਾ ਜਿਹਨੇ ਇਲੀਗਲੀ ਜਿਹੜਾ ਆਪਦਾ ਸਮਾਲ ਜਿਹੜਾ 에ਅਰਕ੍ਰਾਫਟ ਆ ਉਹ ਨਵਲ ਬੇਸ ਦੇ ਉੱਤੇ ਲੈਂਡ ਕਰਕੇ 2 ਵਾਰੀ ਕੀਤਾ, ਤੇ ਇੱਕ ਵਾਰੀ ਤਾਂ ਉਹਨਾਂ ਨੇ ਉਸ ਬੰਦੇ ਨੇ ਨੇਵੀ ਟਰੱਕ ਵੀ ਜਿਹੜਾ ਉਹ ਚੋਰੀ ਕਰ ਲਿਆ ਸੀਗਾ। ਇਹਨੂੰ ਹੁਣ ਫੈਡਰਲ ਚਾਰਜ ਦੇ ਅਧੀਨ ਜਿਹੜਾ ਉਹ ਦੋਸ਼ੀ ਕਰਾਰ ਦਿੱਤਾ ਗਿਆ। ਐਂਡਰਿਊ ਕਾਇਲ ਵਾਈਟ ਜਿਹੜਾ ਕਿ 37 ਸਾਲ ਦਾ, ਇਹਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਫੈਲਨੀ ਕਾਊਂਟ ਆਫ ਥੈਫਟ ਆਫ ਗਵਰਨਮੈਂਟ ਪ੍ਰੋਪਰਟੀ ਐਂਡ ਇਲੀਗਲ ਐਂਟਰੀ ਇਨਟੂ ਨਵਲ ਇੰਸਟਾਲੇਸ਼ਨ। ਸੈਨ ਡਿਆਗੋ ਦਾ ਰਹਿਣ ਵਾਲਾ ਇਹ, ਤੇ ਇਹਨੇ ਪਹਿਲਾਂ ਜਿਹੜਾ ਆਪਣਾ 에ਅਰਕ੍ਰਾਫਟ ਆ ਉਹ ਉਤਾਰਿਆ ਸੀਗਾ, ਤੇ ਦੂਜੀ ਵਾਰੀ ਜਦੋਂ ਇਹਨੇ ਜਿਹੜਾ ਆਪਣਾ 에ਅਰਕ੍ਰਾਫਟ ਉਤਾਰਿਆ US ਨੇਵੀ 에ਅਰ ਸਟ੍ਰਿਪ ਵਿਦਾਊਟ ਪਰਮਿਸ਼ਨ, ਕਹਿੰਦੇ ਵੀ ਜਿਹੜਾ ਸੈਨ ਕਲੀਮੈਂਟ ਦੇ ਆਈਲੈਂਡ ਦੇ ਵਿੱਚ ਹੈਗਾ, ਅਕਤੂਬਰ 2023 ਦੇ ਵਿੱਚ ਲਾਸਟ ਵਾਰੀ ਉੱਥੋਂ ਇਹਨੇ ਜਿਹੜਾ ਉਹ ਇੱਕ ਟਰੱਕ ਜਿਹੜਾ ਉਹ ਚੋਰੀ ਕਰ ਲਿਆ। ਬਾਅਦ ਦੇ ਵਿੱਚ ਜਦੋਂ ਇਸ ਬੰਦੇ ਦਾ ਪਿੱਛਾ ਕੀਤਾ ਗਿਆ ਤੇ ਇਹਨੂੰ ਸੈਨ ਡਿਏਗੋ ਦੇ ਇਲਾਕਿਆਂ ਦੇ ਵਿੱਚ ਜਿਹੜਾ ਕੈਲੀਫੋਰਨੀਆ ਦੀ ਜਿਹੜੀ ਪੁਲਿਸ ਆ ਉਹਨਾਂ ਨੇ ਫੜ ਲਿਆ ਜਦੋਂ ਇਹਦੀ ਜਾਂਚ ਕੀਤੀ ਗਈ। ਜਦੋਂ ਇਸ ਬੰਦੇ ਨੇ ਉੱਥੋਂ ਜਿਹੜਾ ਆਪਣਾ 에ਅਰਕ੍ਰਾਫਟ ਆ ਉਹ ਉਡਾਇਆ ਤਾਂ ਉਦੋਂ ਹੀ ਇਹਨੂੰ ਜਿਹੜਾ ਦੱਸਿਆ ਗਿਆ ਸੀਗਾ ਵੀ ਤੈਨੂੰ ਦੇਖ ਲਿਆ ਗਿਆ ਤੇ ਤੂੰ ਆਪਣਾ ਜਿਹੜਾ ਕ੍ਰਾਈਮ ਆ ਉਹ ਮੰਨ ਲਾ। ਬਾਅਦ ਦੇ ਵਿੱਚ ਇਸ ਬੰਦੇ ਨੇ ਮੰਨਿਆ ਨਹੀਂ ਤੇ ਫਿਰ ਉਹਨੂੰ ਦੱਸਿਆ ਗਿਆ ਵੀ ਫੈਡਰਲ ਕ੍ਰਾਈਮ ਦਾ ਜਿਹੜਾ ਤੂੰ ਟਰੈਵਲ ਕੀਤਾ ਸੀਗਾ ਸੈਨ ਕਲੀਮੈਂਟ ਆਈਲੈਂਡ ਵਿਦਾਊਟ ਨੇਵੀਜ਼ ਪਰਮਿਸ਼ਨ, ਤੇ ਉਸ ਮਾਮਲੇ ਦੇ ਵਿੱਚ ਹੁਣ ਤੈਨੂੰ ਜਿਹੜਾ ਚਾਰਜ ਉਹ ਕੀਤਾ ਗਿਆ। 6 ਅਪ੍ਰੈਲ ਇਸ ਸਾਲ ਦੀ ਜਿਹੜੀ 6 ਅਪ੍ਰੈਲ ਸੀ, ਮਿਲਟਰੀ ਅਥਾਰਟੀਜ਼ ਨੇ ਦੱਸਿਆ ਵੀ ਜਿਹੜਾ ਵਾਈਟ ਆ ਉਹ ਭੱਜ ਗਿਆ ਸੀਗਾ ਤੇ ਬਾਅਦ ਦੇ ਵਿੱਚ ਉਹਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ। ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਇਹਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਇਹ ਤੋਂ ਜਿਹੜਾ ਫੋਰਡ F-150 ਜਿਹੜਾ ਟਰੱਕ ਆ ਉਹ ਵੀ ਰਿਕਵਰ ਕਰ ਲਿਆ ਗਿਆ ਜਿਹੜਾ ਇਹਨੇ ਉੱਥੋਂ ਚੋਰੀ ਕੀਤਾ ਸੀਗਾ। ਤੇ ਅਗਲੇ ਦਿਨ ਜਿਹੜਾ ਇਹਨੂੰ ਬਾਅਦ ਦੇ ਵਿੱਚ ਭੱਜਣ ਤੋਂ ਬਾਅਦ ਜਿਹੜਾ ਇਹਨੂੰ ਡਿਟੇਨ ਕਰ ਲਿਆ ਗਿਆ ਸੀਗਾ। 5 ਲੱਖ ਜਿਹੜਾ ਡਾਲਰ ਆ ਉਹਦਾ ਕਹਿੰਦੇ ਵੀ ਇਹਨੂੰ ਜਿਹੜਾ ਜੁਰਮਾਨਾ ਹੋ ਸਕਦਾ, ਤੇ ਨਾਲ ਹੀ ਵੀ ਕਹਿੰਦੇ ਵੀ ਇਹਨੂੰ ਜੇ ਸਜ਼ਾ ਵੀ ਹੁੰਦੀ ਆ
ਤਾਂ ਇਹਨੂੰ ਜਿਹੜੀ ਉਹ 29 ਸਤੰਬਰ ਨੂੰ ਹੋਣੀ ਹੈ, ਜਿਹੜੀ ਆਉਣ ਵਾਲੀ 29 ਸਤੰਬਰ। ਤੇ ਜੇਕਰ ਇਹ ਸਜ਼ਾ ਹੁੰਦੀ ਹੈ ਤਾਂ ਜਿਹੜੇ ਇਹਦੇ ਤੇ ਚਾਰਜ ਲੱਗੇ ਨੇ ਉਹਨਾਂ ਦੇ ਤਹਿਤ 10 ਸਾਲ ਇਹਨੂੰ ਫੈਡਰਲ ਪ੍ਰਿਜ਼ਨ ਦੇ ਵਿੱਚ ਜਿਹੜੇ ਗੁਜ਼ਾਰਨੇ ਪੈਣਗੇ ਗਵਰਨਮੈਂਟ ਪ੍ਰਾਪਰਟੀ ਤੋਂ ਚੋਰੀ ਕਰਨ ਦੀ, ਤੇ ਤਕਰੀਬਨ ਜਿਹੜਾ ਉਹ 6 ਜਿਹੜੀ 11 ਸਾਲ ਦੀ ਸਜ਼ਾ ਜਿਹੜੀ ਹੈ, ਇਸ ਤੋਂ 10 ਤੋਂ 11 ਸਾਲ ਦੀ ਸਜ਼ਾ ਜਿਹੜੀ ਆ ਉਹ ਹੋ ਸਕਦੀ ਆ। ਤੇ 6 ਮਹੀਨੇ ਅਲੱਗ ਸਜ਼ਾ ਹੋਊਗੀ, ਉਹ ਹੋਊਗੀ ਇਲੀਗਲੀ ਐਂਟਰੀ ਅਨਵਲ ਇੰਸਟਾਲੇਸ਼ਨ। ਸੋ ਇਹਨਾਂ ਮਾਮਲਿਆਂ ਦੇ ਵਿੱਚ ਇਹਨੂੰ ਜਿਹੜਾ ਇਹ ਸਜ਼ਾ ਦਾ ਸਾਹਮਣਾ ਕਰਨਾ ਪਊਗਾ। ਸਤੰਬਰ ਮਹੀਨੇ ਦੇ ਵਿੱਚ ਬੜੀ ਰੇਅਰ ਜਿਹੜਾ ਮੀਂਹ ਆ ਰਿਹਾ ਹੈਗਾ, ਖਾਸ ਕਰਕੇ ਸਦਰਨ ਕੈਲੀਫੋਰਨੀਆ ਦੇ ਵਿੱਚ। ਜੀ ਤੇ ਕਹਿੰਦੇ ਪਈ ਮੰਗਲਵਾਰ ਬੁੱਧਵਾਰ ਨੂੰ ਪਹਿਲਾਂ ਟੈਂਪਰੇਚਰ 3 ਡਿਜਿਟ ਦੇ ਵਿੱਚ ਹੋਊਗਾ, 100 ਤੋਂ ਵੱਧ ਹੋਊਗਾ। ਉਸ ਤੋਂ ਬਾਅਦ ਥੰਡਰ ਸਟਾਰਮ ਤੇ ਮੀਂਹ ਕਾਫੀ ਆ ਰਿਹਾ ਹੈਗਾ ਸਦਰਨ ਕੈਲੀਫੋਰਨੀਆ 'ਚ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਵੀ ਸ਼ੁੱਕਰਵਾਰ ਨੂੰ ਜਿਹੜਾ ਜਾਂ ਸ਼ਨੀਚਰਵਾਰ ਨੂੰ ਥੰਡਰ ਸਟਾਰਮ ਤਾਂ ਮੀਂਹ ਆ ਰਿਹਾ ਹੈਗਾ। ਇਹ ਯੂਜੂਅਲੀ ਅਨਯੂਜੂਅਲ ਆ, ਸਤੰਬਰ ਮਹੀਨੇ 'ਚ ਘੱਟ ਹੀ ਮੀਂਹ ਪੈਂਦਾ ਹੁੰਦਾ, ਪਰ ਕਲਾਈਮੇਟ ਚੇਂਜ ਕਰਕੇ ਤੁਹਾਨੂੰ ਪਤਾ ਵੀ ਪੂਰੀ ਦੁਨੀਆ ਦੇ ਵਿੱਚ ਜਿਹੜਾ ਟੈਂਪਰੇਚਰ ਆ ਜਾਂ ਮੀਂਹ ਆ, ਹੜ੍ਹ ਤੁਸੀਂ ਦੇਖ ਰਹੇ ਹੋ ਵੀ ਕਿੱਦਾਂ ਆ ਰਹੇ ਹੈਗੇ ਆ। ਸੋ ਇਹਦਾ ਅਸਰ ਜਿਹੜਾ ਹੁਣ ਕੈਲੀਫੋਰਨੀਆ 'ਚ ਵੀ ਪੈਣ ਜਾ ਰਿਹਾ ਹੈਗਾ। ਜੀ ਤੇ ਸਾਡਾ ਖਬਰਾਂ ਦਾ ਸਮਾਂ ਸਮਾਪਤੀ ਵੱਲ ਆ, ਤੇ ਜਾਂਦੇ ਜਾਂਦੇ ਆਪਾਂ ਜੇ ਗੱਲ ਕਰਦੇ ਜਾਈਏ ਡਾਓ ਜੋਨ ਇੰਡਸਟਰੀਅਲ ਦੀ, ਇਹ ਡਾਊਨ ਗਿਆ ਹੈਗਾ 0.27%, ਕਲੋਜ਼ ਹੋਇਆ 45,757.90 ਦੇ ਉੱਤੇ। S&P ਇੰਡੈਕਸ ਡਾਊਨ ਗਿਆ 0.13%, ਕਲੋਜ਼ ਹੋਇਆ 6,606.76 ਦੇ ਉੱਤੇ। ਨੈਸਡੈਕ ਡਾਊਨ ਗਿਆ 0.07% ਤੇ ਕਲੋਜ਼ ਹੋਇਆ 22,333.96 ਦੇ ਉੱਤੇ। ਜੀ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰਦੇ ਚੱਲੀਏ ਤਾਂ ਅੱਜ ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ 1 ਡਾਲਰ ਤੇ 37 ਸੈਂਟ ਦੇ ਬਰਾਬਰ, ਇੰਡੀਆ ਦੇ 87 ਰੁਪਏ ਤੇ 88 ਪੈਸਿਆਂ ਦੇ ਬਰਾਬਰ, ਤੇ ਪਾਕਿਸਤਾਨ ਦੇ 282 ਰੁਪਏ ਤੇ 43 ਪੈਸਿਆਂ ਦੇ ਬਰਾਬਰ ਇੱਕ ਯੂਐਸ ਡਾਲਰ ਦੀ ਕੀਮਤ ਰਹੀ ਹੈ ਜੀ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ, ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ। ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਸੁਣਦੇ ਰਹੋ ਪੰਜਾਬੀ ਰੇਡੀਓ USA।